ਬੱਗੀ ਮੱਝ ਸੂਣ ਵਾਲੀ ਹੈ, ਵਕਦੀ ਹੈ ਤੇ ਆਰਾਮ ਕਾਰ ਡਿੱਗਣਾ ਕਿ ਨਹੀਂ, ਸੱਟ ਮਰਾਈਨਾ। ਵਿਚਾਰੇ ਖੱਪ ਗਏ ਕਈਆਂ ਨਾਲ ਛਿੱਕ ਕੇ ਦੋ ਜਿਹੜੇ। अस्सलाम वालेकुम, ਤੁਹਾਡਾ ਆਪਣਾ ਵੀਰ ਮੁਹੰਮਦ ਯਾਰ ਫਤਿਆਨਾ। ਤੁਸੀਂ ਵੇਖ ਰਹੇ ਹੋ YouTube ਚੈਨਲ ਫੈਜ਼ਾਨ ਵਿਲੇਜ ਵਲੌਗਸ 555 ਨੂੰ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰੋ ਤਾਂ ਕਿ ਆਰਾਮ ਨਾਲ ਵੀਡੀਓ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕੇ। ਅੱਜ ਦੇ ਵਲੌਗ ਵਿੱਚ ਮੈਂ ਹੋਰ ਅਮਨ ਅਲੀ ਕੀ ਹਾਲ ਹੈ? ਸ਼ੁਕਰ ਹੈ, ਠੀਕ ਹੋ? ਅੱਬਾ ਮੰਨੇ ਵਾਲਾ ਆ ਗਿਆ ਸਾਈਕਲ ਕਿਹਦਾ? ਆ ਸਾਈਕਲ ਦਾ। ਅੱਛਾ ਫੈਜ਼ਾਨ ਮੈਂ ਮੋਟਰਸਾਈਕਲ ਲਾਇਆ ਯਾਰ, ਚਲਾ ਚਲਾ ਖੰਡ ਕੇ ਵਾਲਾ ਪੀਸਾ ਲੋ, ਲਾਚੀਆਂ ਬਦਾਮਾਂ ਵਾਲਾ ਪੀਸਾ ਲੋ, ਬੜਾ ਵਧੀਆ ਪੀਸਾ ਲੋ। ਅੱਬਾ ਜੀ ਮੈਂ ਆ ਜਾਵਾਂ ਨਹੀਂ ਨਹੀਂ ਅਸੀਂ ਤਰੇ ਹੀ ਜਾਊਂਗੇ। ਆਰਾਮ ਕਾਰ ਡਿੱਗਣਾ ਕਿ ਨਹੀਂ, ਸੱਟ ਮਰਾਈਨਾ। मेरा वड्डा भाई इदू पद करके आया है तकरीबन 10 किलोमीटर ते असी अज एक रावी दी जेड़ी ना चंगी भैंस वो मोल लैनी है ते इत्थे 10 पई एक भैंस जेड़ी ना वकदी खड़ी है सुमन वाली है ते अहमद अली भाई साडे नाल आ। असी चलने चल के मझ वेने ते इत्थे साडे गाँव दे नाल ना एक गाँव कौड़े शहजेरी दी आबादी है ते फैजान ते मैं ते भाई अहमद अली थोड़ा दे भी आदि हो असी आप गाँव च निकल आए हैं ते बस मटर कोई नहीं हो मदर गड्ढे हो मटर वाले दूई त्रुटी पे बना ही रख हर बंदा पान के मैं बाहर खड़ा तस्वीर है पप्पू लगा एक अद्धा किलोमीटर रह गया सफर पहुँचने वाले हैं। आबादी शुरू हो गई है पिछली कठेटा चार पांच आबादियां ने दो बुढ़िया नवाला नवाला नवा काड़ ला बेचन जाऊँ अहमद अली भाई गया भाई को पूछन भी मझ कितने खड़ी है ते किंदी है पूछ के अमदा जंजीरगढ़ का यार भाई जान आ जाए भाई मोटरसाइकिल साधन चल बड़ा भाग बड़ा खंबे को चल अहमद अली भाई दे टुरे जाते ने ऐसी चलने मोटरसाइकिल ते पीछा खड़ी मझ चल वे ने काले रंग दी माशाअल्लाह सोहनियां चिटियां अखी वाली बिश 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 खोई बग्गी मझ सुवन वाली है वकदी है ते माशाअल्लाह थोड़ा जूम करी चले दा ਤੁਹਾਡੇ ਘਰ ਹੋ ਤੇ ਨਾ ਇਹ ਘਰ ਤੋਂ ਕਾਰ ਦੀ ਅੱਛਾ ਆਰਾਮ ਨਾਲ ਪਿੱਤਲ ਸਿਲਵਰ ਟੀਨ ਡੱਬੇ ਤੋਂ ਵਾਲਾ ਤੋਂ ਸਾਪੇ ਅਮਤਾਬਾ ਨਦੀ ਤੋਂ ਪਾਣੀ ਵਾਲੀ ਪੈਪਾਂ ਤੋਂ ਖਾਲੀ ਪਲਾਸਟਿਕ ਦੀਆਂ ਬੋਤਲਾਂ ਤੋਂ और आता गल तो सुन गल तो सुन की हाल और ठीक है आज वेला बना मोटरसाइकिल धुआ धू के की बेचू है आज बड़ा सीजन लगो है आज कल बस फट सटो सट है अच्छा प्लेटा लवाओ उनको बिजली का बोर का निजाम डॉक्टर साहब सलाम है भाईजान
ਕੀ ਹਾਲ ਹੈ? ਹੋਰ ਯਾਰ ਇੱਥੇ ਆ ਫਰੀਦ ਕੋਲ ਇੱਕ ਮੱਝ ਜੇ ਤੈਨੂੰ ਫਿਜ਼ਾਨ ਨੂੰ ਲਿਆਈ ਖੜੇ ਨੇ ਉਹ ਤਾਂ ਲਾਏ ਦੇਖ ਆ ਫਰੀਦ ਜਾਂਦਾ ਪਿਆ ਪਤਾ ਨਹੀਂ ਕੀ ਸੋਚਿਆ ਵਾਲੇ ਨਮਾਜ਼ ਦਾ ਹਾਂ ਮੈਂ ਪਤਾ ਨਹੀਂ ਕੀ ਸੋਚਿਆ ਬਸ ਥੋੜੀ ਜਿਹੀ ਆਪਣਾ ਆਏ ਨਾ ਬੋਲ ਚਾ ਥੋੜਾ ਘਣਾ ਜ਼ਿਆਦਾ ਨਹੀਂ ਬੱਚੇ ਜਿਹੜੇ ਖੇਡਦੇ ਪਏ ਦੂਜੇ ਆ ਗਏ ਫੇਰੀ ਵਾਲਾ ਸਬਜ਼ੀ ਵਾਲਾ ਆ ਗਿਆ ਆਪਣੇ ਗਾਂਵ ਵਿੱਚ ਦਰਿਆ ਰਾਵੀ ਦੇ ਕਿਨਾਰੇ ਤੇ ਮੈਂ ਖੜਾ ਹਾਂ ਤੇ ਆ ਪਾਣੀ ਤੁਸੀਂ ਵੇਖ ਰਹੇ ਨੇ ਪਿੱਛੇ ਇਹ 1988 ਦੇ ਵਿੱਚ ਬਹੁਤ ਵੱਡਾ ਫਲੱਡ ਆਇਆ ਹਾਂ ਤੇ ਇੱਥੇ ਦਰਿਆ ਵਹਿੰਦਾ ਰਿਹਾ ਹੈ 1988 ਤੋਂ ਬਾਅਦ ਵੀ 1996 ਦੇ ਵਿੱਚ ਵੀ ਇੱਥੇ ਵਹਿੰਦਾ ਰਿਹਾ ਹੈ ਤੇ ਕੁਝ ਲੋਕਾਂ ਨੇ ਇਹ ਪਾਣੀ ਜਿਹੜਾ ਹੈ ਨਾ ਜੂਨ ਦੇ ਮਹੀਨੇ ਦੇ ਵਿੱਚ ਗਰਮੀਆਂ 'ਚ ਇਸ ਸਾਡੇ ਬੋਟ ਦੇ ਵਿੱਚ ਆਉਂਦਾ ਹੈ ਤੇ ਇੱਥੇ ਸੂਟੇ ਲਾ ਕੇ ਤੇ ਫਸਲਾਂ ਨੂੰ ਉਤਲੀਆਂ ਨੂੰ ਵੀ ਅਰੇਂਜ ਕਰਦੇ ਨੇ ਤੇ ਥੱਲੇ ਵਾਲੀਆਂ ਵੀ ਅਰੇਂਜ ਕਰਦੇ ਨੇ ਪੀਟਰ ਤੇ ਟਰੈਕਟਰਾਂ ਦੇ ਸੂਟੇ ਲਾ ਕੇ ਤੇ ਇਹ ਭਾਈ ਹੋਰਾਂ ਨੇ ਬਿਲਕੁਲ ਦਰਿਆ ਰਾਵੀ ਦੇ ਕਿਨਾਰੇ ਦੇ ਉੱਤੇ ਬੋਰ ਕਰਾਈ ਹੋਈ ਹੈ ਉਤਲੀ ਫਸਲ ਵਾਸਤੇ ਜਿਵੇਂ ਪਾਣੀ ਸੁੱਕ ਜਾਂਦਾ ਹੈ ਜਿਸ ਤਰ੍ਹਾਂ ਹੁਣ ਸੁੱਕੋ ਹੋਇਆ ਤੇ ਥੱਲੇ ਆ ਤੁਸੀਂ ਦੇਖ ਰਹੇ ਨੇ ਗੰਦਮ ਦੀ ਫਸਲ ਖੜੀ ਹੈ ਤੇ ਇਹ ਹੁਣ ਜ਼ਰੂਰਤ ਜਿਹੜੀ ਹੈ ਨਾ ਉਤਲੀ ਬੋਰ ਦੀ ਪੈ ਜਾਂਦੀ ਹੈ ਵਿੱਚ ਪਟਾ ਪਿਆ ਹੈ ਤੇ ਟਰੈਕਟਰ ਤੇ ਚਲਾਉਂਦੇ ਨੇ ਤੇ ਇਹ ਮਟਰਾਂ ਦੀ ਫਸਲ ਜਿਹੜੀ ਹੈ ਨਾ ਕਾਫੀ ਸਾਰੀ ਭਾਈ ਹੋਰਾਂ ਗੱਡੀ ਹੋਈ ਹੈ ਤੇ ਅੱਗੇ ਕਣਾ ਕੇ ਤੇ ਪੰਜਾਬ ਰਾਵੀ ਦਾ ਜਿਹੜਾ ਨਾ ਲਹਿੰਦੇ ਪੰਜਾਬ ਦਾ ਵਲੌਗ ਤੁਹਾਡੀ ਖਿਦਮਤ ਵਿੱਚ ਭੇਜ ਰਿਹਾ ਹਾਂ ਤੇ ਅੱਗੇ ਚੱਲਿਆ ਮਲਕ ਮੁਹੰਮਦ ਅਸ਼ਰਫ ਭੱਟੂ ਸਾਹਿਬ ਇੰਡੀਆ ਭਾਰਤ ਦੇ ਨੇੜੂ ਜਿਹੜਾ ਹੈ ਨਾ ਬਾਰਡਰ ਤੋਂ ਇੱਥੇ ਆਏ ਹੋਏ ਨੇ ਬੈਠੇ ਜ਼ਿਲ੍ਹਾ ਫੈਸਲਾਬਾਦ ਤੇ ਜ਼ਿਲ੍ਹਾ ਸਾਹੀਵਾਲ ਦੀ ਹਦੂਦ ਦੇ ਬਿਲਕੁਲ ਦਰਮਿਆਨ ਚੈਨ ਅਸੀਂ ਘਰੋਂ ਚੱਲੀਏ ਨਾ ਤੇ ਤਕਰੀਬਨ 1.5 ਮਿੰਟ ਦਾ ਸਫ਼ਰ ਹੈ ਜ਼ਿਲ੍ਹਾ ਸਾਹੀਵਾਲ ਤੋਂ ਫੈਸਲਾਬਾਦ ਸਾਨੂੰ ਪਹੁੰਚਣ ਦਾ ਤੇ ਉਹ ਅੱਗੇ ਤੁਹਾਨੂੰ ਵਿਖਾਉਂਦੇ ਹਾਂ ਵੀ ਅਸੀਂ ਕਿਸ ਤਰ੍ਹਾਂ ਘਰ ਦੇ ਵਿੱਚੋਂ ਨਿਕਲੀਏ ਤੇ ਸਾਨੂੰ 1.5 ਮਿੰਟ ਲੱਗਦਾ ਜ਼ਿਲ੍ਹਾ ਫੈਸਲਾਬਾਦ ਪੁਰਾਣਾ ਲੈਲਪੁਰ ਜਿਹੜਾ ਹੈ ਨਾ ਜਿਹਨੂੰ ਅਸੀਂ ਲੈਲਪੁਰ ਸਕਦੇ ਉੱਥੇ ਪਹੁੰਚਣ ਦਾ ਕੁਛ ਮਕਈਆਂ ਜਿਹੜੀਆਂ ਨੇ ਲੱਗ ਚੁੱਕੀਆਂ ਹਨ ਤੇ ਕੁਛ ਮਕਈਆਂ ਦੀ ਜ਼ਮੀਨ ਤਿਆਰ ਕਰ ਰਹੇ ਨੇ ਲੋਕੀ ਤੇ ਆ ਨਾਲ ਜਿੱਥੇ ਪਾਣੀ ਖੜਾ ਰਿਹਾ ਹੈ ਹੁਣ ਤੱਕ ਨਾਲ ਉਹਨਾਂ ਸਾਗ ਜਿਹੜਾ ਹੈ ਨਾ ਗੋਬਿੰਦ ਦਾ ਬੀਜ ਸ਼ਿਤਾਲੇ ਦਾ ਵਗਾ ਕੇ ਤੇ ਉਹਨਾਂ ਪੱਠੇ ਮਾਲ ਦੇ ਗੱਡੇ ਨੇ ਇੱਥੇ ਪਾਣੀ ਆਉਣ ਦੇ ਚਾਂਸ ਹੁੰਦੇ ਨੇ ਸਰਦੀਆਂ 'ਚ ਲੇਕਿਨ ਇਸ ਵਾਰੀ ਨਹੀਂ ਆਇਆ ਅਸੀਂ ਮੁਹੰਮਦ ਅਸ਼ਰਫ ਭੱਟੂ ਸਾਹਿਬ ਦੇ ਖੜੇ ਹਾਂ ਸਾਗ ਸਰਿਓਂ ਦਾ ਗੋਬਿੰਦ ਦੇ ਪਿਛਲੇ ਪਾਸੇ ਉਹਨਾਂ ਦੀ ਆਬਾਦੀ ਹੈ ਮਲਕ ਅਸ਼ਰਫ ਭੱਟੂ ਸਾਹਿਬ ਦੇ ਖੜੇ ਹਾਂ ਤੇ ਭਾਰੀ ਜ਼ਮੀਨਾਂ ਮਕਈ ਤੋਂ ਦੇ ਢਾਈ ਮੇਰੀ ਹੋਰ ਸੁਲੇਮਾਨ ਕੀ ਹਾਲ ਹੈ ਕਾਲਾ ਹੋਰ ਤਬੀਅਤ ਸੇ ਠੀਕ ਹੈ ਚਲੋ ਹੁਣ ਸਿਆਲਾ ਜਿਹੜਾ ਨਾ ਅੱਲਾ ਕਿਤਾ ਸਿਆਲੇ ਚ ਨਿਕਲ ਪਿਆ ਸਿਆਲੇ ਤੇ ਮੁੜ ਹਰ ਬੰਦੇ ਦੀ ਤਬੀਅਤ ਖਰਾਬ ਹੁੰਦੀ ਹੋਈ ਇਹ ਯਾ ਤੇ ਬਿਮਾਰੀ ਬੰਦੇ ਦੀ ਜ਼ਿੰਦਗੀ ਖਰਾਬ ਕਰ ਛੱਡਦੀ ਟੈਨਸ਼ਨ ਤਾਂ ਬਸ ਟਾਈਮ ਹੀ ਕੋਈ ਨਹੀਂ ਲੱਗਦਾ ਪਿਆ ਬਸ ਕਦੇ ਕਿਤੇ ਹੀ ਨਿਕਾਲ ਹੋ ਜਾਂਦਾ ਕਦੇ ਕਿਤੇ ਹੀ ਮੁੜਕਾਮ ਦੇ ਮਗਰ ਸ਼ੁਕਰ ਅਲਹਮਦੁਲਿਲਾ ਬਿਲਕੁਲ ਠੀਕ ਆ ਇਹ ਗੱਲ ਹੈ ਤੇ ਨਾਲੇ ਚੰਗੀ ਨਿੱਬੀ ਹਾਂ ਚੰਗੀ ਨਿੱਬੀ ਨੂੰ ਹਰ ਕੋਈ ਯਾਦ ਕਰਦਾ ਉਸ ਤੇ ਤੁਸੀਂ ਬੜਾ ਵੈਲ ਕੱਟਿਆ ਮਲਕ ਅਸ਼ਰਫ ਦੀ ਭੇਡ ਤੇ ਬੱਕਰੀ ਗੋਨੀ ਬੱਕਰੀ ਹੈ ਹਾਂਜੀ ਨਸਲ ਨੇ ਨਾ ਗੋਨੀ ਬੱਕਰੀ ਦੀ ਬੜੀ ਨਸਲ ਹੈ ਭਾਈ ਉਹਨਾਂ ਨੂੰ ਮਾਲ ਖੜਾ ਅੱਬੂ ਜੀ ਉਹਨਾਂ ਖਰਾਣੀ ਵੇਖ ਕੇ ਬਣਾਈ ਖਰਾਣੀ ਪੁੱਤਰ ਅੱਗੇ ਹੁੰਦੇ ਨੇ ਚਰਨੇ ਇਹਨੂੰ ਸੱਦੇ ਨੇ ਖਰਾਣੀ ਦੇ ਇਹ ਚਰਨੇ ਹੁੰਦੇ ਨੇ ਕੱਚੀ ਮਿੱਟੀ ਦੇ ਅਗਲੇ ਜ਼ਮਾਨੇ ਦੇ ਇਹ ਰਾਹ ਰੀਤ ਲਈ ਬੰਦੇ ਨੇ ਇਹ ਹੁਣ ਵੇਖ ਲੈ ਲੱਕੜ ਦੀ ਨਹੀਂ ਇਹ ਸੀਮੈਂਟ ਦੀ ਨਹੀਂ ਹੈ ਇਹ ਪੁਰਾਣੀ ਜ਼ਮਾਨੇ ਦੀ ਖੁਰਾਣੀ ਹੈ ਚਰਨਾ ਤੇ ਗੋਲ ਉਹਨਾਂ ਬਣਾਇਆ ਇਸ ਤੇ ਭਾਵੇਂ ਤੁਸੀਂ 20-30 ਡੋਰ ਬੰਨ ਲਓ ਅੱਛਾ ਜਿਹੜੀ ਲੰਬਾਈ ਦੇ ਵਿੱਚ ਉਸੇ ਨਾ ਉਹ ਬੜੀ ਜਗ੍ਹਾ ਘਣੀ ਮਿਲਦੇ ਨੇ ਅੱਛਾ ਤੇ ਇਹ ਗੁਲਾਈ ਦੇ ਵਿੱਚ ਨਾ ਜਗ੍ਹਾ ਥੋੜੀ ਮਿਲਦੇ ਨੇ ਗੁਲਾਈ ਵਾਲਾ ਚਰਨਾ ਜਿਹੜਾ ਨਾ ਉਹ ਥੋੜੀ ਜਗ੍ਹਾ ਮਿਲਦਾ ਹੈ ਤੇ ਇਹ ਕੱਚੀ ਮਿੱਟੀ ਦੀ ਇਹ ਕਾਦੀ ਬਣੀ ਹੋਈ ਤੇ ਵਿੱਚ ਬਰਥੀ ਵੀ ਕੱਚੀ ਮਿੱਟੀ ਦੀ ਤੇ ਉਹ ਵਿਚਲਾ ਸਨ ਬਣਾਏ ਉਹਨੇ ਵੀ ਪੱਠੇ ਉੱਤੇ ਚ ਪਾਏ ਤੇ ਥੱਲੇ ਵੀ ਥੱਲੂ ਜਿਸ ਮੁੱਕ ਜਾਵੇ ਸੂਤਲੇ ਢੋਰ ਮੁੜ ਆਪੇ ਖਾਦੀ ਰੱਖਦੇ ਅੱਛਾ ਇਹ ਬੜੀ ਸਹੂਲਤ ਹੈ ਕੱਚੇ ਚਰਨੇ ਦੀ ਆ ਕਾਇਦ ਕਾ ਲਾਇਆ ਹੋਇਆ ਹੈਨਾ ਹਾਂ ਕੀ ਹਾਲ ਹੈ ਹੋਰ ਸਾਰੀ ਖੈਰ ਹੈ ਆ ਮਨ ਗੁਲਾਮ ਦੇ ਕਾਣੇ ਕੀ ਯਾਰ ਮਾਝ ਲੱਭਦੇ ਬਨੇ ਆ
ਤੇ ਮੈਂ ਖਾਈ ਤੇ ਗਫੂਰ ਨੂੰ ਟਕਰਨੇ ਆ ਵੀ ਉਹਨੂੰ ਕੋਈ ਉਸੀ ਜਾ ਜੀ ਵਪਾਰੀ ਬੰਦਾ ਹੈ ਤੇ ਉਹਨੂੰ ਜਮਦਾ ਰਹਿੰਦਾ ਪਤਾ ਹੀ ਹੁੰਦੀ ਹੈ ਜੋ ਤੇ ਰੱਖੋ ਉਹ 4-5 ਢੋਰ ਸਿਕੰਦਰ ਦੇ ਨਾਲ ਮੈਨੂੰ ਸਾਡੀਆਂ ਛਾੜਾਂ ਲਾ ਜਾਣੀਆਂ ਜਾਂ ਛਾੜ ਹੁੰਦਾ ਸਾਰਾ ਕੁੰਡ ਹੁੰਦੀ ਹੈ ਤੇ ਵੇਲ ਹੁੰਦੀ ਹੈ ਹਾਂ ਚਰੰਦੇ ਹੱਸੇ ਮੁੜ ਦਿਗਰ ਲਿਆਵਣੀਆਂ ਤੇ ਲਿਆ ਕੇ ਤੇ ਉੱਥੇ ਬੰਨਣੀਆਂ ਤੇ ਮੁੜ ਆਦੀ ਨੂੰ ਪੱਠੇ ਗਤਰੇ ਦੇ ਨਾਲ ਮੁੜ ਪਿਓ ਤੇਰਾ ਆਪ ਜੀ ਨੂੰ ਗਾਤ ਲੈਂਦਾ ਤੇ ਨਿਵਾਸ ਦੇ ਬੈਠਾ ਰਹਿਣਾ ਦਮੀ ਮੋੜਾ ਭਾਗ ਜਾਣਾ ਠੀਕ ਬੜੋ ਵਕਤ ਵੀ ਚੰਗੇ ਆਏ ਨੇ ਵਕਤ ਬੜੇ ਚੰਗੇ ਆਏ ਤੇ ਬੜੇ ਸਲੂਕ ਨਾਲ ਤੁਸੀਂ ਆਪਦਾ ਵਕਤ ਨਿਭਾਉਂਦੇ ਆਏ ਉਹ ਮੈਂ ਉੱਕਾ ਕੋਈ ਨਾ ਛਿਕਦਾ ਸਿਕੰਦਰ ਉੱਕਾ ਛਿਕਦਾ ਬਾਬਾ ਮੇਰਾ ਹਾਂ ਇਹ ਮੇਰੇ ਵਾਲਿਦ ਸਾਹਿਬ ਤੇ ਮੇਰੇ ਬਾਬੇ ਹੋਰਾਂ ਦੇ ਨਾਲ ਜ਼ਿੰਦਗੀ ਗੁਜ਼ਾਰੀ ਹੋਈ ਏ ਇਹ ਬਾਬੇ ਹੋਰਾਂ ਨੇ ਤੇ ਉਹ ਸਾਨੂੰ ਪੁਰਾਣੀ ਗੱਲ ਸੁਣਾ ਰਹੇ ਨੇ ਸੁਣਾ ਰਿਹਾ ਹਾਂ 1988 ਚ ਜਿਸ ਵੇਲੇ ਸਲਾਬ ਆਇਆ ਤੇ ਉਸ ਤੋਂ ਅੱਗੇ ਦੀ ਬਾਤ ਅੱਛਾ ਪਹਿਲੇ ਦੀ ਬਾਤ ਉਸ ਕੋਰਾ ਪਿਓ ਤੇਰਾ ਅੱਛਾ ਬੜਾ ਵਕਤ ਬੜਾ ਵਕਤ ਹੋ ਤਕਰੀਬਨ ਕੋਈ 70-80 ਸਾਲ ਪੁਰਾਣੀ ਗੱਲ ਹਾਂ ਇਤਨੀ ਗੱਲ ਹਾਂ ਤੇ ਉਹ ਮੋੜ ਹੁਕਮ ਦਾ ਚਮੇੜਾ ਹਾਂ ਮੁੜ ਅਸੀਂ ਹੋਰ ਨਾਲ ਰੋ ਰਲਿੰਦੇ ਨਹੀਂ ਅਸੀਂ ਮੁੜ ਹੋਟਮ ਦਾ ਚਾਵਣ ਤੋਂ ਉਸ ਮੈਨੂੰ ਆਖਣਾ ਸੁਲਿਆ ਮੈਂ ਆਖਣਾ ਉਹ ਬਾਹਰ ਬੈਠਾ ਬਾਬਾ ਕੋਈ ਚਾਹ ਵੀ ਨਹੀਂ ਅੱਛਾ ਚੋਈ ਚੋਦ ਹੋਇਆ ਜਾਣਾ ਚੋਦ ਹੋਇਆ ਉਹਦਾ ਸਾਰਾ ਹੁੱਕਾ ਨਾ ਇਹਨੂੰ ਛੇਕ ਮੈਂ ਉਹਨੂੰ ਕਿਸੇ ਮੁੜ ਪਿਓ ਹੀ ਸਾਧ ਲੈਂਦਾ ਸਹੀ ਗੱਲ ਉਹ ਮੁੜ ਜੈਸੇ ਮੈਂ ਹੋਰ ਪਾਉਣਾ ਨਾ ਪਾਉਣਾ ਜਿੰਦੇ ਸੋਟ ਪਾਉਣਾ ਨਹੀਂ ਨਾ ਪਾਉਣਾ ਅੱਛਾ ਇਸੇ ਤਰ੍ਹਾਂ ਮੁੜ ਦੀ ਹੱਥ ਉੱਠ ਜਾਣਾ ਪਿੱਛਾ ਮਾਲ ਲੈ ਫਰਕ ਜੋ ਕੋਈ ਨਹੀਂ ਕਰਦੇ ਕੋਈ ਨਹੀਂ ਫਰਕ ਕੋਈ ਨਹੀਂ ਕਰਦੇ ਹੁਣ ਤਾਂ ਬੜੇ ਹਸਾਦ ਆ ਗਏ ਬੜੇ ਵਕਤ ਤਬਦੀਲ ਆ ਗਏ ਨਾ ਸਾਲ ਤੇ ਨਿੱਕੀ ਗੱਲ ਕੇ ਬਰਦਾਸ਼ਤ ਕੋਈ ਨਾ ਕਿਸੇ ਕਰਨੀ ਕੋਈ ਨਹੀਂ ਕਰਦਾ ਉਹ ਜ਼ਮਾਨੇ ਬੜੇ ਸਕੂਨ ਦੇ ਆਣ ਬੜੀ ਸਕੂਨ ਦੀ ਜ਼ਿੰਦਗੀ ਗੁਜ਼ਾਰਨੀ ਇਕੱਠਿਆਂ ਤੁਸੀਂ ਦੁਪਹਿਰ ਨੂੰ ਇਕੱਠਿਆਂ ਰਲ ਕੇ ਬਾਣਾ ਰਾਤ ਨੂੰ ਬਾਣਾ ਸ਼ਾਮ ਨੂੰ ਬਾਣਾ ਵਿੱਚ ਸੋਤਾ ਹੋ ਜਾਣਾ ਡੂਗੇ ਸੋਤਾ ਜੈਸੇ ਕਾਰੋਬਾਰ ਦੇ ਵੇਲੇ ਹੋ ਜਾਣਾ ਰਲ ਕੇ ਬਾਣਾ ਗੜੀਆਂ ਕੋਈ ਨਹੀਂ ਆਣ ਟਾਈਮ ਕੋਈ ਨਹੀਂ ਆਣ ਉਸ ਵੇਲੇ ਤਾਰਿਆਂ ਦਾ ਤੁਸੀਂ ਰੱਖਦੇ ਆ ਹਾਂ ਤਾਰਿਆਂ ਦਾ ਵੀ ਉਹਨਾਂ ਟਾਈਮ ਹੋ ਗਿਆ ਉਹਨਾਂ ਟਾਈਮ ਹੋ ਗਿਆ ਹਾਂ ਕਿਤੇ ਸੇਰੇ ਚਾਈ ਖੜੇ ਤੇ ਹੁਣ ਆਪਾਂ ਸਮੀ ਆ ਵੇਖ ਚੰਗਾ ਨੇ ਹੋਰ ਬੈਠੀਆਂ ਮੈਂ ਨੇੜਾ ਬਸੇ ਬਚਿਆ ਕੱਟਾ ਮਾਸ਼ਾਅੱਲਾ ਚੋਣ ਦੁੱਧ ਦਸਮ ਦੇ ਹੋਇਆ ਕੱਟਾ ਤਾਂ ਮੁੰਜ ਮੈਂ ਹੋ ਗਿਆ ਬਿਮਾਰ ਹਾਂ ਤੇ ਬਗੂ ਛਾਰ ਬਾ ਪਰਵਾਹੀ ਕਰਦੇ ਰਹੇ ਜਿਹੜਾ ਬਹੁਤ ਇਹ ਮੈਨੇ ਰਾਖਵਾ ਰੱਖੇ ਹੋਏ ਹੈ ਨਾ ਨਹੀਂ ਰਾਖਵਾ ਰੱਖੂ ਹਾਂ ਰੱਖਿਆ ਕੋਈ ਨਹੀਂ ਚੰਗਾ ਹੈ ਉਹਦੀ ਅੱਖ ਵੀ ਸੋਹਣੀ ਚੰਗਾ ਹੈ ਤੇ ਉਹ ਬੰਦੇ ਕੋਲ ਮੰਗਿਆ ਵੀ ਹੈ ਮੈਂ ਆਖਿਆ ਵੀ ਮੈਂ ਰੱਖੂਗਾ ਜਿਸ ਜਵਾਨ ਹੋ ਗਿਆ ਉਸੇ ਕੋਈ ਨਹੀਂ ਬਤਿਆ ਸਹੀ ਗੱਲ ਹਾਲੀ ਨੂੰ ਮੈਂ ਮਿਲਦੀ ਦੁਬਾਰੇ ਚੰਗੇ ਵਕਤ ਗੁਜ਼ਰੇ ਚੰਗੇ ਵਕਤ ਤੇ ਰੂਹ ਰਾਜ਼ੀ ਹੁੰਦਾ ਜੋ ਬੁਲਾਇਆ ਨਾ ਤਾਂ ਬੜਾ ਰੂਹ ਰਾਜ਼ੀ ਹੋਇਆ ਮੈਂ ਜਾਂਦਾ ਰਿਹਾ ਸਾਹਿਬਾ ਤੇ ਲੱਗਾ ਜਵਾਰ ਕੇ ਢਾਰੀ ਜਗ੍ਹਾ ਵੀ ਵੇਖ ਲਓ ਤਾਂ ਉਹ ਬੰਦੇ ਕਲੇ ਠਰ ਜਾਂਦਾ ਜਵਾਰ ਕੀ ਢਾਰੀ ਕੋ ਵਿੱਚ ਸਿਵਾਰੇ ਜੋ ਹੁੰਦੇ ਤੇ ਮੁੜੋ ਵੇਖਣਾ ਤੇ ਉਹ ਯਾਦ ਤੂੰ ਆ ਜਾਣਾ ਵੀ ਕਾਲੇ ਕੋਲ ਹੋਏ ਤੇ ਨਿਗੇ ਮਾਰਨੀ ਲੰਮੀ ਕਰ ਕੋਈ ਨਾ ਤੂੰ ਨਿਗੇ ਆਵਣਾ ਲੇਕਿਨ ਇੱਕ ਪੁਰਾਣੀ ਗੱਲ ਸੁਣਾ ਰਹੇ ਹਨ ਬਾਬੇ ਹੋਰੀ ਸਾਡੇ ਮੇਰੇ ਅੱਬੇ ਮੇਰੇ ਦਾਦੇ ਨਾਲ ਮੇਰੇ ਬਾਬੇ ਨਾਲ ਇਹਨਾਂ ਜ਼ਿੰਦਗੀ ਗੁਜ਼ਾਰੀ ਏ ਤੇ ਬੜਾ ਰੂਹ ਰਾਜ਼ੀ ਹੋਇਆ ਹੈ ਅਸੀਂ ਜਦੋਂ ਇਹਨੂੰ ਆ ਕੇ ਮਿਲਿਆ ਨਾ ਤਾਂ ਅਸੀਂ ਆਪਦੇ ਵਾਲਦੈਨ ਆਪਦੇ ਬਾਬੇ ਚਾਚੇ ਸਾਨੂੰ ਯਾਦ ਆ ਗਏ ਨੇ ਵਕਤ ਯਾਦ ਆ ਗਏ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸਕੂਲ ਪੜ੍ਹਦੇ ਸੀ ਸਕੂਲ ਸਾਡੇ ਖੇਤ ਦੇ ਸਾਡੇ ਰਕਬੇ ਦੇ ਬਿਲਕੁਲ ਨਜ਼ਦੀਕ ਨਹਿਰ ਦੇ ਨਾਲ ਤੁਹਾਨੂੰ ਅਸੀਂ ਉਹ ਵੀ ਵਿਖਾਇਆ ਹੋਇਆ ਹੈ ਤੇ ਇਹ ਸਾਡੇ ਸਕੂਲ ਇੱਕ ਪਾਸੇ ਰਕਬਾ ਹਾਂ ਤੇ ਬੜੀ ਕਲੇਜੇ ਦਾ ਠੰਡ ਪੈ ਗਈ ਬਾਬੇ ਨੂੰ ਮਿਲ ਕੇ ਨਾ ਬੜਾ ਰੂਹ ਰਾਜ਼ੀ ਹੋਇਆ ਹੈ ਬੜੀ ਪੁਰਾਣੀ ਗੱਲ ਸੁਣਾਈ ਇਹਨੇ ਤੇ ਬੜਾ ਕਲਿਆ ਠਰਿਆ ਸਾਡਾ ਪਿਓ ਦਾਦੇ ਸਾਨੂੰ ਯਾਦ ਆਏ ਨੇ ਅਸੀਂ ਬਾਬੇ ਹੋਰਾਂ ਦਾ ਸ਼ੁਕਰੀਆ ਅਦਾ ਕਰਨੇ ਆ ਤੇ ਅੱਗੇ ਚੱਲ ਮਿਲਦੇ ਆ ਗਫੂਰ ਵਪਾਰੀ ਨੂੰ ਇੱਕ ਮੱਝ ਦੇ ਬਾਰੇ ਉਹਨਾਂ ਕੋਲ ਪੁੱਛਣਾ ਵੀ ਸਾਨੂੰ ਕੋਈ ਮੱਝ ਲੈ ਦੇ ਠੀਕ ਹੈ ਮਿਹਰਬਾਨੀ ਸਾਨੂੰ ਟਾਈਮ ਦਿੱਤਾ ਨੇ ਤੁਹਾਡੀ ਬੜੀ ਮਿਹਰਬਾਨੀ ਚੱਲ ਟੁਰ ਕਿਹੜਾ ਜਾਂਦਾ ਆਰਾਮ ਨਾਲ ਚਲਾ ਗੰਨੇ ਯਾਰ ਤੁਹਾਨੂੰ ਜਾਲ ਜਾਂਦੇ ਕਿਦੋਂ ਨਾ ਕਿਦੋਂ ਹੈ ਇਹਦਾ ਇਠਾਰ ਰੋਜ਼ਾਨਾ ਆਉਣਾ ਚਾਹੀਦਾ ਤੇਰੇ ਦੋਸਤ ਕੋਲ ਲੈ ਦੇਖ ਲੈ ਮੇਰੇ ਦੋਸਤ ਕਿਤਨੀ ਤੁਹਾਡੀ ਕਦਰ ਕਰਦੇ ਨੇ ਜਾਣ ਦੇ ਵੀ ਤਾਂ ਜਾਣ ਦੇ ਵੀ ਯੂਟਿਊਬਰ ਹੈ ਸਾਡੇ ਕੋਲ ਆ ਗਏ ਉਹ ਤਾਂ ਚਾਹ ਬੜੀ ਪੀਂਦਾ ਆ ਚਾਹ ਸਾਡੇ ਪੀਣ ਪੀ ਲੈਣੀ ਹੈ ਨਹੀਂ ਚਾਹ ਆ ਭਾਈ ਯਾਰ ਆ ਦੇ ਵੀ ਪ੍ਰੈਸ਼ਰ ਵਾਲੀ ਟਰਾਲੀ ਨਾਲ ਆਲੀ ਖਿਲਾਰ ਰਹੇ ਨੇ
ਇਹ ਅੱਗੂ ਭਾਈ ਉਹ ਪ੍ਰੈਸ਼ਰ ਤਾਂ ਚਵਾ ਲਈਏ ਤੇ ਪਿੱਛੋਂ ਕਈਆਂ ਨਾਲ ਥੱਲੇ ਥੱਲੇ ਉਹ ਸੱਟਦੇ ਹੁੰਦੇ ਨੇ ਦੂਸਰੇ ਮਜ਼ਦੂਰ ਜਿਹੜੇ ਆਣ ਭਰਨ ਵਾਲੇ ਭਰਦੇ ਕਈ ਦੇ ਟੱਪਿਆਂ ਨਾਲ ਹੈਣ ਤੇ ਖਿਲਾਰਦੇ ਇਸ ਤਰ੍ਹਾਂ ਐਨ ਆਸਾਨੀ ਨਾਲ ਖਿਲਰ ਜਾਂਦੀ। दो मजदूर तुम देख रहे हैं वो तो काफ़ी सारी आली आली पई है थल्लू थल्लू ने खिंच ली है जो थल्लू ट्राली खाली होना है तो उदू जड़ा ना आपे तू आंदी रस बेचारे खप गए कई नाल छिक छिक के दो जेड़े ਇਹ ਗੋਬਰ ਜਿਹੜਾ ਹੈ ਨਾ ਬੜੀ ਤਾਕਤ ਦਿੰਦਾ ਹੈ ਮਕਈ ਦੇ ਦਾਣੇ ਦੀ ਜੜ ਨੂੰ ਇਹ ਦੇਸੀ ਖਾਦ ਡੀਆਪੀ ਨਾਲੋਂ ਵੱਧ ਹੁੰਦੀ ਏ ਇਹ ਗੋਹੇ ਦੀ ਜਿਹੜੀ ਹੈ ਨਾ ਮੱਝਾਂ ਦਾ ਗੋਹਾ ਹੈ ਉਹਦੀ ਇਹ ਆਲੀ ਏ ਤੇ ਆਲੀ ਜ਼ਮੀਨ ਦੇ ਥੱਲੇ ਪਾ ਕੇ ਤੇ ਜਦੋਂ ਇਹ ਫਸਲ ਨੂੰ ਅਸੀਂ ਗੱਡਨੇ ਆ ਨਾ ਤੇ ਜਦੋਂ ਫਸਲ ਦੀ ਜੜ ਥੱਲੇ ਜ਼ਮੀਨ 'ਚ ਜਾਂਦੀ ਹੈ ਨਾ ਨਸ਼ੋ ਨੁਮਾ ਜਿਹੜੀ ਨਾ ਜੜ ਨੂੰ ਜ਼ਿਆਦਾਤਰ ਇਹ ਆਲੀ ਦੀ ਜਿਹੜੀ ਹੈ ਨਾ ਖੁਰਾਕ गोबर की आली जी है ना ये बड़ी ताकत देंदी है छली दे दाने दे बनने तक इनकी ताकत जी है ना टांडे नूं रंधदी है ते रस जिहड़ा है ना चूसदी है जदों छली दा दाना ते उस तो बाद वाली फसल नूं भी ये जिहड़ी आली है ना आली की ताकत जी ना ये मकई दे उत्तों जिहड़ी फसल गलने आ ना उन्होंने ये काफ़ी सारी ताकत देंदी है इहदे जितनी ताकत होंदी है कबाड़िया कौन आ नाल भी जा रहा और मार साहब की हाल है हो सारी खैर है शुक्र अल्लाह दा भाईजान ये मार साहब दे जेड़ा ना जमीन आली पै रही है तो हुण चेक करन आया है मगरू भी आली सही तरह पा रहे ने वो मुड़ प्रैशर वाली है कि नहीं ज़्यादा डिग पौंदी कि नहीं हाँ चलो मुड़ है तो जमीन दे विच ना पांदी पई ते मैं कि दस्सिया है भी जिहड़ी ना मज्झां दी आली दी बड़ी ताकत जिहड़ी ना मकई दे दाणे नूं ये बड़ी नशो नुमा जो ना मकई की नशो नुमा बहुत असर पाँदा मगर ताकत खुराक जी ना तुम देख रहे हैं ट्राली बिल्कुल खाली हो गई है इस तरह जिमें बौकर दे के ना साफ कर ली मजदूर बेचारा खप गया पिछे कई नाल छिक छिक के और मार साहब बस इो गलनी कि और भी नहीं भी है ये तो बड़ा चंगा करता पाया यार और मजदूरी मिल जाती शाम नू अच्छा कितने जने ने 7 जने ड्राइवर तुम देंदा है कि मालिक जो स्टार है ड्राइवर तो पूछ लेना भी जे नहीं देंदा तो असीं उहदी रिपोर्ट करना है भी दुआ तुसीं इहनूं मजदूर नूं मजदूरी तो पसीना सुकण तो पहले देनी चाहिए अच्छा चलो ये भी बड़ी गल है और ठीक है मार शुएब दी जमीन आली जी है ना भाई सट रहे ने ते पैसे लैके मार शुएब आ पहुंचा है मोटरसाइकिल ते वाह जी वाह क्या बात है यो तो इंसाफ है ये कितने पैसे ठीक है नी माशाल्लाह ये तो बड़े जेब पा यार मेरा दिल करता पे ये कितना 1.25 किला
ਇਹ ਸਵਾ ਕਿੱਲਾ ਜਿਹੜਾ ਨਾ ਜ਼ਮੀਨ ਦਾ 1 ਏਕੜ ਤੇ 2 ਕਨਾਲਾਂ ਦੇ ਵਿੱਚ ਆਲੀ ਬਾਈ ਹੋਰੀ ਪਾਈ ਖੜੇ ਨੇ। ਇੱਕ ਟਰਾਲੀ ਵਾਲੀ ਰਾਂਦੀ ਇੱਕ ਟਰਾਲੀ ਰਾਂਦੀ ਨੇ ਉਹ ਲਿਆਣੀ ਨੇ ਤੇ ਉਸ ਤੋਂ ਪਹਿਲੇ ਇਹ ਬਾਈ ਸ਼ੁਏਬ ਨੇ ਇਹਨਾਂ ਨੂੰ ਮਜ਼ਦੂਰੀ ਲਿਆ ਕੇ ਦੇ ਛੱਡੀ ਤੇ ਤੇਰਾ ਕੰਮ ਹੈ ਉਹਨਾਂ ਮਜ਼ਦੂਰਾਂ ਨੂੰ ਵੀ ਫੌਰਨ ਦੇਣੀ। ਹਾਂ ਚਲੋ ਮਿਹਰਬਾਨੀ। ਕਾਫੀ ਸਾਰੇ ਮਾਸ਼ਾਅੱਲਾ ਤੋੜੇ ਨਿਕਲੇ ਪਏ ਸੂ ਤੇ ਕੁਛ ਆਓ ਵੀ ਜੁੜੇ ਪਏ ਨੇ ਤੇ ਬਾਕੀ ਦੇ ਜਿਹੜੇ ਹਨ ਨਾ ਕੁਛ ਚੋਣੀਆਂ ਜਿਹੜੀਆਂ ਨਾ ਸੱਟ ਗਈਆਂ ਨੇ ਹੁਣ ਆਪ ਨੂੰ ਚਾਣੇ ਪਵਣੇ ਨੇ ਤੇ ਰਕਸ਼ੇ ਤੇ ਲੱਦਣੇ ਪਵਣੇ ਨੇ। 2 ਤੋੜੇ ਪੈਣ ਤੇ ਚਵਾਵਣ ਵਾਲਾ ਕੋਈ ਨਹੀਂ ਤੇ ਤਕਰੀਬਨ 40 ਕਿਲੋ 42 ਕਿਲੋ ਇੱਕ ਤੋੜੇ 'ਚ ਵਜ਼ਨ ਹੈ। ਅੱਗੇ 3-4 ਸਾਟਿਆਂ ਰਕਸ਼ੇ ਤੇ ਸਾਹ ਚੜਿਆ ਖੜਾਇਆ ਵੀ ਆਪੇ ਜਾਣਾ ਹੈ। ਅੱਲਾ ਮਦਦ ਕਰ सी आपे ही उठाना थोड़ा मैं देखो वजन नहीं बड़ा काफी सारा वजन है। या अल्लाह मदद भी थोड़ा चाह के आपे में जाता पिया बड़ा वजन है बड़ी मुश्किल तो मेहनत का काम है जिम्मेदार बहुत औखा। अस्सलाम वालेकुम जी 11-12 और हाजी साहब की हाल की रेट रूट लाए यार पता नहीं अच्छा काट के 900 ਦੇ ਵਿੱਚ ਬਈ ਇੱਥੇ ਹੀ ਖਰੀਦਣ ਵਾਲਾ ਹਾਜੀ ਸਾਹਿਬ ਵਪਾਰੀ ਸਾਹਿਬ ਆ ਗਏ ਨੇ ਜਦਾ ਦੋ ਲੋਡਿੰਗ ਜਿਹੜਾ ਨਾ ਲੋਡਿੰਗ ਰਿਕਸ਼ਾ ਹੋ ਰਿਹਾ ਹੈ ਤੇ ਟਾਈਮ ਬਹੁਤ ਥੋੜਾ ਹੈ ਤੇ ਪੈਸੇ ਵੀ ਥੋੜੇ ਲੱਭਦੇ ਤੇ ਮਿਹਨਤ ਮਜ਼ਦੂਰੀ ਹਾਜੀ ਸਾਹਿਬ ਮਿਹਨਤ ਨੂੰ ਵੀ ਕਿਵੇਂ ਨਾ ਮਤਾਂ ਦੀ ਮਿਹਨਤ ਨੂੰ ਪੈਸੇ ਸਾਨੂੰ ਕਦੋਂ ਵਸੂਲ ਕਰੇ ਸਾਨੂੰ ਇਹ ਦੱਸੋ ਹਾਜੀ ਸਾਹਿਬ ਮਿਹਨਤ ਨੂੰ ਵੀ ਕਿਵੇਂ ਨਾ ਮਤਾਂ ਦੀ ਮਿਹਨਤ ਲਓ 10000 ਵੀ ਥੋੜੇ ਦਾ ਹੋਵੇ ਨਾ ਤੇ ਉਹ ਥੋੜਾ ਤੇ ਇਸ ਵਾਰੀ ਜ਼ਿਮੀਦਾਰ ਜੀ ਜਿਹੜੀ ਨਾ ਕਰੰਗਰ ਟੁੱਟ ਗਈ ਇਹ ਫਸਲ ਮਟਰਾਂ ਦੀ ਲਾਏ ਦੇ ਕੇ ਬਾਹੀ ਗਈ ਵੈਸੇ ਪੱਲੇ ਸ਼ਾਇ ਕਰ ਬੱਚੇ ਕਰ ਰਿਹਾ ਮੈਂ ਤਾਂ ਪਰਸੋਕਾ ਸੁੱਤਾ ਹੋਇਆ ਅੱਜ ਉੱਠ ਗਿਆ ਅੱਜ ਉੱਠੀ ਜਾ ਆ ਵੇਖੋ ਨਾ ਡਾਲਿਆਂ ਦੇ ਡਾਲੇ ਜਾ ਰਹੇ ਨੇ ਡਾਲੇ ਲੋਡੇ ਗੋਵਣ ਜਾ ਰਹੇ ਨੇ ਤੇ ਮਟਰਾਂ ਦੇ ਧੜਾ ਧੜ ਜਿਹੜੀਆਂ ਨੇ ਮੰਡੀਆਂ ਭਰੀਆਂ ਪਈਆਂ ਮਟਰ ਰਹਿਣ ਮਦਾ ਦੇਖ ਖਾਈਂਦੇ ਆ ਮਾਲੇ ਦੇ ਲੱਡੂ ਉਸ ਇਹ ਉਹ ਦੌਰ ਲੱਦਣ ਜਾਊ ਉਹ 6 ਵੀ ਲਾਇਆ ਤੇ ਉਹ ਕਹਿੰਦਾ ਲਾਦ ਕੇ ਤੇ ਮੈਂ ਅੱਗੋਂ ਹੀ ਨਿਕਲ ਜਾਣਾ ਬਾਬੇ ਮਸਤਾਨ ਦੇ ਕੋਲ ਉਦੋਂ ਜਾਂ ਲੱਦਣੇ ਸੀ ਸ਼ਮੀਰੇ ਦੇ ਰਕਸ਼ੇ ਤੇ ਡਾਲੇ ਤੇ ਧੜਾ ਧੜ ਮੰਡੀਆਂ ਦੇ ਵਿੱਚ ਰਸ਼ ਮੰਦੇ ਹਾਲ ਤੇ ਜ਼ਿਮੀਦਾਰ ਦਾ ਬੁਰਾ ਹਾਲ।